ਭਰਾ ਹਨ ਤੇ ਇੱਕ ਵਿੱਚੋਂ ਮੁਸਲਮਾਨ ਹੋ ਗਿਆ ਸੀ ਜਿਹੜਾ ਸਾਡਾ ਵੱਡਾ ਸੀ ਪਟਾਣਾ ਸਿਓ। ਅੱਛਾ ਤੁਸੀਂ ਅਸੀਂ ਫਿਰ ਇਹਨਾਂ ਵਿੱਚੋਂ ਹੀ ਆ ਤੇਜਾ ਸਿੰਘਾਂ ਵਿੱਚੋਂ ਹੀ ਆ। ਸਾਡੇ ਵਿੱਚੋਂ ਹੀ ਆ। ਸਾਡੇ ਤਾਂ ਮੇਰਾ ਦਾਦਾ ਦੱਸਦਾ ਹੁੰਦਾ ਸੀ ਸਾਡੇ ਦਾਦੇ ਵੀ ਇੱਕ ਦੂਜੇ ਦੇ ਵਿਆਹ ਸ਼ਾਦੀ ਜਾਣਾ ਨਾ ਤੇ ਸੁੱਕਾ ਰਾਸ਼ਨ ਇੱਕ ਦੂਜੇ ਨੂੰ ਦੇ ਘਰ ਕੱਢਣਾ ਪਿਆ। ਅੱਛਾ 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 ਭਾਈ ਮੇਰੀ ਗੱਲ ਸੁਣ, ਇਹ ਜਿਹੜੇ ਹਨ ਨਾ ਸਰਦਾਰ ਤੇਜਾ ਸਿੰਘ ਕੇ, ਇਹਨਾਂ ਕੋਲ ਰਕਬਾ ਬਹੁਤ ਜ਼ਿਆਦਾ ਸੀ। ਹਾਂਜੀ ਇਹ ਤਾਂ ਸੁਣਿਆ ਮੈਂ। ਹਾਂਜੀ ਇਹਨਾਂ ਦੇ ਕੋਈ ਪੱਠੇ ਵੜਦਾ ਹੁੰਦਾ ਸੀ ਤੇ ਏਡੇ ਜੱਟ ਸਨ ਵੀ ਉਹ ਵੱਟ ਛੱਡ ਦਿੰਦੇ, ਦੂਜੀ ਵੱਟ ਸਾਨੀ ਲੰਘ ਜਾਂਦੇ ਹਨ ਵੀ ਕਿਤੇ ਸ਼ਰਮਿੰਦਾ ਨਾ ਹੋਵੇ। ਹਾਂਜੀ 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 ਸੁਣੀਆਂ ਗੱਲਾਂ ਤੇ ਮੈਂ। ਹਾਂਜੀ ਏਡੇ ਜੱਟ ਸਨ ਉਹ ਯਾਰ। ਪਿਛਲੇ ਕੋਈ 15-20 ਸਾਲ ਹੋ ਗਏ ਆ, ਮੇਰਾ ਹਾਜੀ ਫੌਤ ਹੋ ਗਿਆ, ਮੇਰਾ ਵੱਡ ਸਾਹਿਬ। ਤੇ ਉਹ ਮੇਰੇ ਭਰਾਵਾਂ ਨੇ, ਸਾਡੇ ਕੋਲ ਵੀ ਜ਼ਮੀਨ ਇਸ ਹਵਾ ਹੈਗੀ ਆ 3-4 ਮਰਬੇ। ਠੀਕ ਹੈ ਜੀ। ਸਾਡੀ ਕਿੰਨੀ ਜ਼ਮੀਨ ਸੀ? ਦਿਹਾੜੀ ਦੇ ਗਈ ਇੱਕ ਘਰ ਨੂੰ 1400 ਵਿਗਾ ਆਉਂਦੀ ਸੀ। ਯਾਨੀ 11 12 ਮਰਬੇ 14 ਮਰਬੇ ਇੱਕ ਘਰ ਕੋਲ ਸੀ। ਅੱਛਾ ਜੀ। ਉਹ ਲੋਕੀ ਅਜੇ ਤੱਕ ਬਾਬੇ ਮਿਸਾਲਾਂ ਦਿੰਦੇ ਹੁੰਦੇ ਹਨ ਵੀ 2 ਹੀ ਥਾਣੇਦਾਰ ਹੋਏ ਨੇ, ਜਾਂ ਸਰਦਾਰ ਗੰਡਾ ਸਿੰਘ ਲੱਗਾ ਸੀ ਉੱਥੇ ਬਣਾਈ ਕਿਹੜੇ ਥਾਣੇ ਪੱਟੀ ਲੱਗਾ ਹੈ ਕਿੱਥੇ ਲੱਗਾ ਤੇ ਉਹਦੇ ਕੋਲ ਜਾਈਦਾ ਹੈ। ਤੇ ਜਾਂ ਮਗਰੋਂ ਆ ਚੌਧਰੀ ਸਰਦਾਰ ਹੋਇਆ ਥਾਣੇਦਾਰ, ਇਹ ਵੀ SHO ਲੱਗਾ ਭਗਵਾਨਪੁਰੇ ਦੇ। ਇੱਥੇ ਉਹਨਾਂ ਨੂੰ ਇੱਕ ਵਾਰ ਨਾ ਲੋਕਾਂ ਨੂੰ ਵਿਖਾਇਆ ਉਹ ਮੇਲਾ ਮੂਲਾ ਤੇ ਲੱਕੀ ਰਾਣੀ। ਅੱਛਾ ਜੀ। ਉਹ ਫਿਰ ਮਿਸਾਲਾਂ ਦਿੰਦੇ ਹੁੰਦੇ ਹਨ ਵੀ ਜਾਂ ਸਰਦਾਰ ਗੰਡਾ ਸਿੰਘ ਅਸੀਂ ਉਹਦੇ ਕੋਲ ਜਾਈਦਾ ਸੀ ਤੇ 2 ਦਿਨ ਰਹਿ ਕੇ ਆਉਂਦੇ ਹੁੰਦੇ ਸਾਂ। ਅੱਛਾ ਜੀ। ਉਹ ਸਾਡੇ ਵੱਡੇ ਬਾਬੇ ਮੇਰੇ ਸਰਦਾਰ ਗੰਡਾ ਸਿੰਘ ਹੋਰੀ ਪੱਟੀ ਤੋਂ ਪੰਜਾਬ ਤੁਰ ਕੇ ਸਨ, ਉਧਰ ਮੂੰਹ ਤੁਰ ਕੇ ਸਨ। ਉੱਥੇ ਕਿਤੇ ਲੱਗੇ ਹਨ, SHO ਲੱਗਾ ਸੀ ਸਰਦਾਰ, ਉੱਥੇ ਇੰਸਪੈਕਟਰ ਸੀ ਨਾ ਪੁਲਿਸ ਚ। ਅੱਛਾ ਅੱਛਾ ਜੀ। ਇਹ ਥਾਣੇਦਾਰ ਸੀ ਗੰਡਾ ਸਿੰਘ। ਠੀਕ ਹੈ ਜੀ। 2 ਭਰਾ ਇਹਦੇ ਘਰੇ ਵਕੀਲ ਸਨ, ਕਿਉਂਕਿ ਸਰਕਾਰੀਆਂ ਚੋਂ ਵਕੀਲ ਵੀ ਹੈਗੇ ਹਨ। ਉਹ ਤਾਂ ਸਾਡਾ ਦਾਦਾ ਲੱਗਦਾ ਸੀ ਤੇ ਸਰਦਾਰ ਤੇਜਾ ਸਿੰਘ। ਹਾਂਜੀ ਸਾਡੇ ਦਾਦੇ ਦਾ ਭਰਾ ਸੀ। ਤੁਹਾਡਾ ਦਾਦਾ ਲੱਗਦਾ ਹੋਣਾ ਜਾਂ ਤੁਹਾਡੇ ਚਾਚਾ ਤਾਇਆ? ਨਹੀਂ ਸਾਡੇ ਦਾਦੇ ਦਾ ਭਰਾ ਲੱਗਦਾ ਸੀ। ਅੱਛਾ ਦਾਦੇ ਦਾ ਭਰਾ। ਦਾਦੇ ਦਾ ਭਰਾ ਮੇਰਾ ਅੱਬਾ ਜਿਹੜਾ ਦੱਸਦਾ ਹੁੰਦਾ ਤੇ ਮੇਰਾ ਦਾਦਾ ਦੱਸਦਾ ਹੁੰਦਾ ਸੀ ਨਾ ਬਹੁਤ ਆਪੀਆ ਫਲਾਣੇ ਘਰ ਸਰਦਾਰ ਤੇਜਾ ਸਿੰਘ, ਫਲਾਣੇ ਘਰ ਉਹ ਬਾਬਾ ਗੁਰਨਾਮ ਤੇ ਪਰਲੇ ਘਰ ਉਹ ਸਰਦਾਰ ਤੇਗਾ ਸਿੰਘ। ਤੇਗਾ ਸਿੰਘ ਜੈਲਦਾਰ ਹੁੰਦਾ ਸੀ ਪਰ ਉਹ ਵੈਸੇ ਸਰਕਾਰੀਆਂ ਦੇ ਵਿੱਚੋਂ ਆਪਣੇ ਵਿੱਚੋਂ ਨਹੀਂ ਸੀ ਹੈਗਾ। ਅੱਛਾ ਜੀ। ਉਹ ਵੱਖਰੀ ਨਸਲ ਸੀ। ਉਹ ਸਰਕਾਰੀਆਂ ਵੀ ਸਰਕਾਰੀਆ ਸਾਡੀ ਨਸਲ ਸਨ। ਸਰਕਾਰੀਆ ਹੋਰ ਅਜੇ अस्सलाम वालेकुम जी, सत श्री अकाल, आदाब दोस्तों। मैं अजय मलाना, तुसीं वेख रहे हो सब दा पंजाब YouTube चैनल। ਤੇ ਅੱਜ ਅਸੀਂ ਆਏ ਆ ਪਿੰਡ ਮਨਹਾਲਾ, ਜ਼ਿਲ੍ਹਾ ਲਾਹੌਰ ਦੇ ਵਿੱਚ। ਸਾਨੂੰ ਰਿਕੁਐਸਟ ਕੀਤੀ ਸੀ ਸਰਦਾਰ ਹਰਪਾਲ ਸਿੰਘ ਸੰਧੂ, ਜਿਨ੍ਹਾਂ ਦੀ ਫੈਮਿਲੀ ਜਿਹੜੀ ਪਤੀ ਸੀ ਸਰਕਾਰੀਆ ਦੇ ਨਾਂ ਤੋਂ ਵੱਜਦੀ ਸੀ। ਇਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਰਣਧੀਰ ਸਿੰਘ ਤੇ ਇਹਨਾਂ ਦੇ ਪਰਦਾਦਾ ਜੀ ਦਾ ਨਾਮ ਸਰਦਾਰ ਤੇਜਾ ਸਿੰਘ ਸੀ। ਅੱਜ ਅਸੀਂ ਉਹਨਾਂ ਦੇ ਪੁਰਖਿਆਂ ਦੀ ਉਸ ਜਗ੍ਹਾ ਲੱਭਾਂਗੇ ਜਿੱਥੇ ਉਹ ਵਸਦੇ ਹੁੰਦੇ ਸੀ। ਇਹਨਾਂ ਦਾ ਉਹ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਦਾ ਉਹ ਖੂਹ, ਇਹਨਾਂ ਦੀਆਂ ਜ਼ਮੀਨਾਂ ਤੇ ਇੱਥੋਂ ਦੇ ਕਿਸੇ ਬਜ਼ੁਰਗ ਨੂੰ ਮਿਲਾਂਗੇ ਜਿਹੜਾ ਉਹਨਾਂ ਦੇ ਖਾਨਦਾਨ ਨੂੰ ਜਾਣਦਾ ਹੋਵੇ ਤੇ ਸਰਦਾਰ ਹਰਪਾਲ ਸਿੰਘ ਦੀ ਉਹਨਾਂ ਦੇ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਇੱਥੋਂ ਦੇ ਸੰਧੂ ਜੱਟ ਨੇ ਜਿਹੜੇ ਸਿੱਖੋ ਮੁਸਲਮਾਨ ਹੋ ਚੁੱਕੇ ਨੇ। ਤੇ 47 ਵੇਲੇ ਕੀ ਕੁਛ ਹੋਇਆ ਸਾਰੀ ਡਿਟੇਲ ਜਾਣਨ ਵਾਸਤੇ ਸਾਡੇ ਇਸ ਵੀਡੀਓ ਨੂੰ ਪੂਰਾ ਵੇਖਿਓ। ਆਓ ਸਾਡੇ ਨਾਲ, ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਘਰਾਂ ਵੱਲ ਤੇ ਤੁਹਾਨੂੰ ਪਿੰਡ ਦਾ ਵਿਜ਼ਿਟ ਵੀ ਕਰਵਾਉਂਦੇ ਹਾਂ।
ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਅੱਲਾ ਦਾ ਸ਼ੁਕਰ। ਅੱਛਾ, ਸਰਦਾਰ ਤੇਜਾ ਸਿੰਘ ਸਰਕਾਰੀਆਂ ਚੋਂ ਹੈ ਨਾ? ਸਰਕਾਰ ਗੰਡਾ ਸਿੰਘ ਉਹਦਾ ਪੁੱਤ ਸੀ ਤੇ ਪਿਓ ਸੀ? ਪੁੱਤ ਸੀ, ਹਾਂਜੀ। ਸਰਦਾਰ ਗੰਡਾ ਸਿੰਘ ਵੀ ਥਾਣੇਦਾਰ ਸੀ। ਉਹਦਾ ਬਾਗ ਲੱਗਾ, ਅਸੀਂ ਅਜੇ ਤੱਕ ਬਹਿੰਦੇ ਰਹੇ ਆ। ਉਹ ਅੱਛਾ ਜੀ, ਹੈਗੀਆਂ ਨਿਸ਼ਾਨੀਆਂ ਕੁਛ ਕਿ ਨਹੀਂ ਅਜੇ? ਨਿਸ਼ਾਨੀਆਂ ਹੈਗੀਆਂ, ਘਰ ਵੀ ਹੈਗਾ ਆ, ਬਾਗ ਵੀ। ਬਾਗ ਹੁਣ ਉਹ ਆਪਣਾ ਗੰਡਾ ਸਰਬ ਵਾਲਾ ਬਾਗ ਜਿਹਾ ਆ ਰਿਹਾ ਕੋਲ ਸੀ, ਖਤਮ ਹੋ ਗਿਆ? ਨਹੀਂ, ਹੁਣ ਸਰਦਾਰ ਜੀ ਮੁੱਕ ਗਿਆ। ਅੱਛਾ, ਕਾਹਦਾ ਬਾਗ ਸੀ ਜੀ? ਅਮਰੂਦਾਂ ਦਾ। ਉਹਦੇ ਉਸ ਬਾਗ ਦੇ ਵਿੱਚ ਜਿਹੜਾ ਸਰਦਾਰ ਗੰਡਾ ਸਿੰਘ ਉਹਨੇ ਲਵਾਇਆ ਸੀ ਨਾ, ਹਰ ਕਿਸਮ ਦਾ ਬੂਟਾ ਸੀ। ਬੇਰੀਆਂ, ਅੰਬ, ਜਾਮਨੂ, ਅਮਰੂਦ, ਬੜੀ ਨਸਲ ਦਾ ਸੀ। ਉਹਦੇ ਹੀ ਖਾਂਦੇ ਰਹੇ ਆ। ਤੇ ਅੱਛਾ ਅੱਛਾ ਜੀ। ਉਹ ਉੱਥੇ ਜਿਹੜੇ ਬੈਠੇ ਹੁੰਦੇ ਹਨ ਨਾ, ਪਹਿਲੋਂ ਸ਼ਹਿਰੀ ਹਨ, ਜਿਨ੍ਹਾਂ ਨੂੰ ਕੋਈ ਬਾਗ ਤੁਸੀਂ ਦੇ ਕੇ ਗਏ ਹੋ ਤੇ 15-16 ਸਾਲ ਰਹੇ ਇੱਥੇ। ਅੱਛਾ ਜੀ। ਉਹ ਬਾਅਦ ਚ ਆਉਂਦੇ ਜਾਂਦੇ ਰਹੇ ਨਾ ਬਾਗ। ਮੇਰੇ ਦਾਦੇ ਨੇ ਵੀ ਬਾਗ ਲਵਾਇਆ ਸੀ ਇਹਦੇ ਨਵੇਂ ਪਿੰਡ ਵਾਲੇ ਬੰਨੇ ਕਰਕੇ। ਤੁਹਾਨੂੰ ਤੇ ਨਹੀਂ ਪਤਾ ਤੇ ਉਹਨੂੰ ਵੱਡਿਆਂ ਨੂੰ ਪਤਾ। ਮੇਰੇ ਦਾਦੇ ਦਾ ਪੜਦਾਦੇ ਦਾ ਨਾਂ ਸੀ ਬਾਬਾ ਜਲਾਲ। ਉਹ ਵੀ ਨੰਬਰਦਾਰ ਸੀ। ਅੱਛਾ ਜੀ। ਯਾਨੀ ਇਹ ਮੁਸਲਮਾਨ ਸਨ। ਤਿੰਨ ਭਰਾ ਹਨ ਤੇ ਇੱਕ ਵਿੱਚੋਂ ਮੁਸਲਮਾਨ ਹੋ ਗਿਆ ਸੀ, ਜਿਹੜਾ ਸਾਡਾ ਵੱਡਾ ਸੀ, ਪਟਾਣਾ ਸਿਓ। ਅੱਛਾ, ਤੁਸੀਂ ਅਸੀਂ ਫਿਰ ਇਹਨਾਂ ਵਿੱਚੋਂ ਹੀ ਆ? ਸਾਡੇ ਤੇਜਾ ਸਿੰਘਾਂ ਵਿੱਚੋਂ ਹੀ? ਸਾਡੇ ਵਿੱਚੋਂ ਹੀ ਆ। ਸਾਡੇ ਤਾਂ ਮੇਰਾ ਦਾਦਾ ਦੱਸਦਾ ਹੁੰਦਾ ਸੀ, ਸਾਡੇ ਦਾਦੇ ਵੀ ਇੱਕ ਦੂਜੇ ਦੇ ਵਿਆਹ ਸ਼ਾਦੀ ਜਾਣਾ ਨਾ ਤੇ ਸੁੱਕਾ ਰਾਸ਼ਨ ਇੱਕ ਦੂਜੇ ਨੂੰ ਦੇ ਘਰ ਘੱਲਦਾ ਪਿਆ। ਅੱਛਾ 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 ਜੀ। ਆ ਕਿਉਂ ਬਣਿਆ ਫਿਰ? ਖਾਂਦੇ ਨਹੀਂ ਸਣਾ ਜੀ? ਹਾਂਜੀ ਹਾਂਜੀ ਹਾਂਜੀ। ਨਹੀਂ, ਬਹੁਤੇ ਤਾਂ ਮੁਸਲਮਾਨ ਨਾਈ ਤੇ ਅਸੀਂ ਸਿੱਖ ਨਾਈ ਸੱਦ ਲੈਨੇ ਹਾਂ। ਬਹਰਹਾਲ ਬਾਅਦ ਦੇ ਵਿੱਚ ਇਹ ਹੋ ਗਿਆ ਹੈ ਵੀ ਸੁੱਕਾ ਰਾਸ਼ਨ ਦਿੰਦੇ ਹਨ। ਤੁਸੀਂ ਫਿਰ ਤੇਜਾ ਸਿੰਘ ਦੇ ਭਰਾ ਲੱਗਦੇ ਹੋ ਕਿ ਅੱਗੋਂ? ਨਹੀਂ, ਅਸੀਂ ਤੇਜਾ ਸਿੰਘ ਦੇ ਵੀ ਮੈਨੂੰ ਸ਼ੱਕ ਆ ਪੋਤਰੇ ਦੇ ਪੁੱਤ ਹੋਵਾਂਗੇ, ਜਾਂ ਤੇਜਾ ਸਿੰਘ ਦੇ ਪੁੱਤ। ਸਾਡਾ ਦਾਦਾ ਲੱਗਦਾ ਸੀ ਸਰਦਾਰ ਤੇਜਾ ਸਿੰਘ। ਹਾਂਜੀ ਹਾਂਜੀ। ਸਾਡੇ ਦਾਦੇ ਦਾ ਭਰਾ ਭਰੂ ਸੀ। ਤੁਹਾਡਾ ਦਾਦਾ ਲੱਗਦਾ ਹੋਣਾ ਜਾਂ ਤੁਹਾਡੇ ਚਾਚਾ ਤਾਇਆ? ਨਹੀਂ, ਸਾਡੇ ਦਾਦੇ ਦਾ ਭਰਾ ਲੱਗਦਾ ਸੀ। ਅੱਛਾ, ਦਾਦੇ ਦਾ ਭਰਾ। ਦਾਦੇ ਦਾ ਭਰਾ। ਮੇਰਾ ਅੱਬਾ ਜਿਹੜਾ ਦੱਸਦਾ ਹੁੰਦਾ ਤੇ ਮੇਰਾ ਦਾਦਾ ਦੱਸਦਾ ਹੁੰਦਾ ਸੀ ਨਾ ਬਹੁਤ ਆਪੀਆ, ਫਲਾਣੇ ਘਰ ਸਰਦਾਰ ਤੇਜਾ ਸਿੰਘ, ਫਲਾਣੇ ਘਰ ਉਹ ਬਾਬਾ ਗੁਰਨਾਮ, ਤੇ ਪਰਲੇ ਘਰ ਉਹ ਸਰਦਾਰ ਤੇਗਾ ਸਿੰਘ। ਤੇਗਾ ਸਿੰਘ ਜੈਲਦਾਰ ਹੁੰਦਾ ਸੀ, ਪਰ ਉਹ ਵੈਸੇ ਸਰਕਾਰੀਆਂ ਦੇ ਵਿੱਚੋਂ, ਆਪਣੇ ਵਿੱਚੋਂ ਨਹੀਂ ਸੀ ਹੈਗਾ। ਅੱਛਾ ਜੀ। ਉਹ ਵੱਖਰੀ ਨਸਲ ਸੀ। ਉਹ ਸਰਕਾਰੀਆਂ ਵੀ ਸਰਕਾਰੀਆ ਸਾਡੀ ਨਸਲ ਸਨ। ਸਰਕਾਰੀਆ ਫਿਰ ਅਜੇ ਚੱਲਦਾ ਹੈ ਅਜੇ ਕਿ ਨਹੀਂ? ਸਰਕਾਰੀਆਂ ਜੀ ਅਜੇ ਸਰਕਾਰੀਆਂ ਦਾ ਨਾਂ ਚੱਲਦਾ। ਜਿਵੇਂ ਹੁਣ ਉਸ ਤੋਂ ਬਾਅਦ ਮੈਂ ਵੀ ਫਿਰ ਪੁਲਿਸ 'ਚ ਭਰਤੀ ਹੋ ਕੇ ਤੇ ਥਾਣੇਦਾਰ ਹੋਇਆ, ਇੰਸਪੈਕਟਰ ਹੋ ਕੇ ਰਿਟਾਇਰ ਹੋਇਆ ਆ। ਅੱਛਾ ਜੀ। ਉਹ ਲੋਕੀ ਅਜੇ ਤੱਕ ਬਾਬੇ ਮਿਸਾਲਾਂ ਦਿੰਦੇ ਹੁੰਦੇ ਹਨ ਵੀ ਦੋ ਹੀ ਥਾਣੇਦਾਰ ਹੋਏ ਨੇ, ਜਾਂ ਸਰਦਾਰ ਗੰਡਾ ਸਿੰਘ ਲੱਗਾ ਸੀ ਉੱਥੇ ਬਣਾਈ, ਕਿਹੜੇ ਥਾਣੇ ਪੱਟੀ ਲੱਗਾ ਹੈ, ਕਿੱਥੇ ਲੱਗਾ ਤੇ ਉਹਦੇ ਕੋਲ ਜਾਈਦਾ ਹੈ। ਤੇ ਜਾਂ ਮਗਰੋਂ ਆ ਚੌਧਰੀ ਸਰਦਾਰ ਹੋਇਆ ਥਾਣੇਦਾਰ, ਇਹ ਵੀ SHO ਲੱਗਾ ਭਗਵਾਨਪੁਰੇ ਦੇ। ਇੱਥੇ ਉਹਨਾਂ ਨੂੰ ਇੱਕ ਵਾਰ ਨਾ ਲੋਕਾਂ ਨੂੰ ਵਿਖਾਇਆ ਉਹ ਮੇਲਾ ਮੂਲਾ ਤੇ ਲੱਕੀ ਰਾਣੀ। ਅੱਛਾ ਜੀ। ਉਹ ਫਿਰ ਮਿਸਾਲਾਂ ਦਿੰਦੇ ਹੁੰਦੇ ਹਨ ਵੀ ਜਾਂ ਸਰਦਾਰ ਗੰਡਾ ਸਿੰਘ, ਅਸੀਂ ਉਹਦੇ ਕੋਲ ਜਾਈਦਾ ਸੀ ਤੇ 2-2 ਦਿਨ ਰਹਿ ਕੇ ਆਉਂਦੇ ਹੁੰਦੇ ਸਾਂ। ਅੱਛਾ ਜੀ। ਉਹ ਸਾਡੇ ਵੱਡੇ ਬਾਬੇ। ਇਹ ਮੇਰੇ ਸਰਦਾਰ ਗੰਡਾ ਸਿੰਘ ਹੋਰੀ ਪੱਟੀ ਤੋਂ ਪੰਜਾਬ ਤੁਰ ਕੇ ਸਨ, ਉਧਰ ਮੂੰਹ ਤੁਰ ਕੇ ਸਨ? ਉੱਥੇ ਕਿਤੇ ਲੱਗੇ ਹਨ, SHO ਲੱਗਾ ਸੀ ਸਰਦਾਰ, ਉੱਥੇ ਇੰਸਪੈਕਟਰ ਸੀ ਨਾ ਪੁਲਿਸ 'ਚ। ਅੱਛਾ ਅੱਛਾ ਜੀ। ਇਹ ਥਾਣੇਦਾਰ ਸੀ ਗੰਡਾ ਸਿੰਘ। ਠੀਕ ਹੈ ਜੀ। ਦੋ ਭਰਾ ਇਹਦੇ ਘਰੇ ਵਕੀਲ ਸਨ, ਕਿਉਂਕਿ ਸਰਕਾਰੀਆਂ 'ਚ ਵਕੀਲ ਵੀ ਹੈਗੇ ਹਨ। ਅੱਛਾ ਜੀ। ਇਹ ਆਪ ਥਾਣੇਦਾਰ ਸੀ। ਠੀਕ ਹੈ ਜੀ। ਤੇ ਉੱਥੋਂ ਸਾਡੇ ਦਾਦੇ ਬਾਬੇ ਤੇ ਉਹਦੇ ਭਰਾ ਭਰੂ ਜਿਵੇਂ ਹੁੰਦੇ ਨੇ ਇੱਕ ਦੂਜੇ ਦੇ ਯਾਰ ਬੇਲੀ, ਤੇ ਉਹਨਾਂ ਦੇ ਨਾਲ ਮੇਲਾ ਵੇਖਣ ਜਾਣਾ ਤੇ ਉੱਥੇ ਆਖਣਾ ਚਲੋ ਇੱਥੇ ਸਾਡਾ ਗੰਡਾ ਸਿੰਘ ਲੱਗਾ, ਉਹਦੇ ਕੋਲ ਚੱਲੀਏ। ਠੀਕ ਹੈ ਜੀ। ਤੇ ਉਦੋਂ ਤੈਨੂੰ ਪਤਾ ਥਾਣੇਦਾਰਾਂ ਦਾ ਬੜਾ ਟੌਰ ਟੱਪਾ ਹੁੰਦਾ ਹੈ। ਹਾਂਜੀ। ਤੇ ਉਹ ਫਿਰ ਉੱਥੇ ਗੰਡਾ ਸਿੰਘ ਦੇ ਅਜੇ ਨਾਂ ਲੈਂਦੇ ਨੇ ਲੋਕੀ ਕੇ। ਉਹ ਅੱਛਾ ਜੀ। ਹਾਂਜੀ। ਚਲੋ, ਤੁਹਾਡਾ ਫਿਰ ਮੈਂ ਆਪਣਾ ਨੰਬਰ ਤੇ ਨਾਂ ਇਹਨਾਂ ਨੂੰ ਦੇ ਦਿਓ, ਆਵਾਂਗੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਭਾਈ ਮੈਂ ਤੈਨੂੰ ਆਪਣਾ ਨਾਂ ਤੇ ਨੰਬਰ ਮੈਸੇਜ ਕਰ ਦੂੰਗਾ ਤੁਹਾਨੂੰ, ਉਹ ਮੈਂ ਤੁਹਾਨੂੰ ਮੈਸੇਜ ਕਰਾ ਦੇਣਾ। ਤੇ ਮੈਂ ਤੁਹਾਨੂੰ ਇੱਕ ਬਾਬੇ ਨੂੰ ਹੁਣ ਮੰਗਵਾ ਕੇ ਮਿਲਾਉਣਾ ਆ, ਜਿਹੜਾ ਬਾਬੇ ਹੋ ਸਕਦਾ ਤੁਹਾਡੇ ਦਾਦੇ ਦੇ ਨਾਲ ਕਿਤੇ ਪੜ੍ਹਦਾ ਰਿਹਾ ਹੋਵੇ ਜਾਂ ਥੋੜਾ ਬਹੁਤਾ ਖੇਡਦਾ ਰਿਹਾ ਹੋਵੇ। ਠੀਕ ਹੈ ਜੀ। ਤੇ ਇਹਨਾਂ ਨੂੰ ਭਾਈ ਸਾਹਿਬ ਨੂੰ ਸਾਰਾ ਵਿਖਾ ਦਿਓ, ਆਪਣਾ ਘਰ ਤੇ ਸਾਰਾ ਕੁਝ, ਜੋ ਵੀ ਵੀਡੀਓ ਜਿੰਨੀ ਬਣਾ ਸਕਦੇ ਮੈਂ ਬਣਵਾ ਦੇਣਾ ਆ। ਮੈਂ ਤੇਰੀ ਇੱਕ ਸਾਡਾ ਚਾਚਾ ਲੱਗਦਾ, ਚਾਚਾ ਮੁਖਤਾਰ। ਅੱਛਾ। ਉਹਦੀ ਉਦੋਂ ਉਮਰ ਹੈਗੀ ਸੀ ਕੋਈ 11-12 ਸਾਲ, ਤੇ ਸਕੂਲ 'ਚ ਪੜ੍ਹਦਾ ਹੁੰਦਾ ਸੀ ਇੱਥੇ ਬੋਰਡਿੰਗ 'ਚ। ਅੱਛਾ ਜੀ। ਉਹਨੂੰ ਸਾਰਿਆਂ ਨੇ ਘਰਾਂ ਦਾ ਵੀ ਪਤਾ, ਪੈੜੀਆਂ ਦਾ ਵੀ ਪਤਾ, ਬਲਕਿ ਉਹਨੂੰ ਤੇ ਇੱਥੋਂ ਤੱਕ ਦੱਸਦੇ ਹੀ ਨੇ, ਉਹਨੂੰ ਤੁਹਾਡੇ ਡੰਗਰਾਂ ਦਾ ਪਤਾ ਵੀ ਫਲਾਣੇ ਨੇ ਆਹ ਜੋਗ ਰੱਖੀ ਸੀ, ਫਲਾਣੇ ਨੇ ਆਹ ਜੋਗ ਰੱਖੀ।
ਠੀਕ ਹੈ ਜੀ, ਠੀਕ ਹੈ ਹਾਂ, ਜੀ, ਮੈਂ- ਉਹਨਾਂ ਨਾਲ ਕਰਾ ਦਿਓ ਗੱਲ। ਮੈਂ ਉਹਦੇ ਨਾਲ ਵੀ ਗੱਲ ਕਰਾਉਣਾ ਤੇ ਬਾਕੀ ਭਾਈ ਮੈਂ ਆਪਣਾ ਨੰਬਰ ਤੇ ਦੇਣਾ ਤੁਹਾਨੂੰ। ਨੰਬਰ ਨਾਮ ਦੇ ਦਿਓ, ਕਿਉਂਕਿ ਨਾਮ ਸਾਡੇ ਨਾ ਰਿਸ਼ਤੇਦਾਰ ਗਏ ਸਨ ਇੱਥੇ ਪਾਕਿਸਤਾਨ ਪਿਛਲੇ ਸਾਲ ਹੈ ਜੀ, ਆਹੋ ਤੇ ਮੈਂ ਉਹਨਾਂ ਨੂੰ ਕਿਹਾ ਸੀ ਸਾਡੇ ਪਿੰਡ ਹੋ ਕੇ ਆ ਜਾਏ, ਤੇ ਉਹਨਾਂ ਅੱਗੇ ਕਿਉਂਕਿ ਅੰਦਰ ਬਾਰਡਰ ਏਰੀਆ 'ਚ ਤਾਂ ਜਾ ਨਹੀਂ ਦਿੱਤਾ ਪੁਲਿਸ ਵਾਲਿਆਂ ਨੇ, ਸੀਆਰਪੀ ਵਾਲਿਆਂ ਨੇ। ਆਹੋ ਬੀਆਰ ਬਿਨਾਰੋਂ ਕਹਿੰਦੇ ਉਹਦਾ ਤੁਹਾਡਾ ਨਹੀਂ। ਕੋਈ ਜਾਣਕਾਰ ਹੋਵੇ ਪਿੰਡ ਤੇ ਫਿਰ ਉਹਦਾ ਨੰਬਰ ਜਾਂ ਨਾਂ ਦਿਓ, ਫਿਰ ਅਸੀਂ ਜਾਣ ਦਵਾਂਗੇ। ਉਹ ਭਾਈ ਤੁਸੀਂ ਸਾਨੂੰ ਦੱਸ ਦਿੰਦੇ ਹੋ ਜੀ, ਅਸੀਂ ਜਾ ਕੇ ਉੱਥੇ ਨਨਕਾਣਿਓ ਲੈ ਆਉਣੇ ਸਨ। ਨਹੀਂ ਫਿਰ ਉਦੋਂ ਤਾਂ ਪਤਾ ਨਹੀਂ ਸੀ ਨਾ ਜੀ, ਕਿਉਂਕਿ ਆਪਣੇ ਹੋਇਆ ਨਾ ਸੀ, ਰਾਬਤਾ ਉਹ ਨਹੀਂ ਹੋਇਆ। ਨਨਕਾਣੇ ਜਿਹੜੇ ਉਹ ਗੱਦੀ ਨਸ਼ੀਨ ਨਹੀਂ ਬਾਬੇ ਦੇ ਸਰਦਾਰ ਲਾਲ ਚੰਦ ਹੋਣੀ, ਅੱਛਾ ਅੱਛਾ ਜੀ, ਉਹ ਜਿਹੜੇ ਗੱਦੀ ਨਸ਼ੀਨ ਨਹੀਂ ਗੇ ਨਨਕਾਣੇ ਬੜੇ ਦਰਬਾਰ ਸਾਹਿਬ ਦੇ ਲਾਲ ਚੰਦ ਤੇ ਕੁੜੀਆਂ ਤੇ ਉਹ ਮੇਰੇ ਬੜੇ ਬੇਲੀ ਨੇ ਵਿਚਾਰੇ। ਠੀਕ ਹੈ ਜੀ। ਆਹੋ ਮੈਂ ਤੇ ਉਹਨਾਂ ਉੱਥੇ ਆ ਜਾਂਦੇ, ਉਹਨਾਂ ਮੈਨੂੰ ਆਪ ਫੋਨ ਕਰਕੇ ਆਖਣਾ ਜੀ ਲਾਲਾ ਆਪਣੇ ਪ੍ਰਾਹੁਣੇ ਲੈ ਜਾ। ਨਹੀਂ ਫਿਰ ਉਦੋਂ ਤਾਂ ਫਿਰ ਪਤਾ ਨਹੀਂ ਸੀ ਨਾ, ਤੁਹਾਡਾ ਪਤਾ ਹੁਣ ਨਹੀਂ ਸੀ ਜ਼ਰੂਰ ਹੈਗਾ, ਤੁਹਾਡਾ ਨਹੀਂ ਦਵਾਂਗੇ ਤੇ ਭਾਈ ਤੁਹਾਡਾ। ਉਹਨਾਂ ਤਾਂ ਭਾਈ ਉਹਨਾਂ ਨੂੰ ਇੱਥੇ ਲਿਆਉਂਦੇ, ਲਿਆਣ ਕੇ ਉਹਨੂੰ ਵਿਖਾਉਂਦੇ ਰੱਖਦੇ ਤੇ ਉਹਨੂੰ ਦੱਸਦੇ ਵੀ ਸਾਡੇ ਪਿੰਡ ਦੇ ਸਰਦਾਰ ਇਹੋ ਜਿਹੇ ਸਨ। ਹਾਂਜੀ ਹਾਂਜੀ, ਇਹ ਸਾਡੇ ਇਹਨਾਂ ਸਰਦਾਰਾਂ ਦੀ ਤਾਂ ਸਰਦਾਰ ਤੇਜਾ ਸਿੰਘ ਕੀ ਅਜੇ ਤੱਕ ਗੱਲਾਂ ਬਣੀਆਂ ਨੇ। ਸਾਰਾ ਦੱਸ ਦਿਓ ਭਾਜੀ ਨੂੰ, ਹਾਂਜੀ ਸਾਰਾ ਕੁਝ ਭਾਈ ਵਿਖਾ ਦਿਆ ਜੇ। ਭਾਈ ਮੇਰੀ ਗੱਲ ਸੁਣ, ਸਾਰਾ ਉਹ ਭਾਈ ਹਾਂਜੀ। ਮੇਰੀ ਗੱਲ ਸੁਣ, ਇਹ ਹਾਂਜੀ, ਜਿਹੜੇ ਹਨ ਹਾਂਜੀ। ਨਾ ਸਰਦਾਰ ਤੇਜਾ ਸਿੰਘ ਕੇ, ਇਹਨਾਂ ਕੋਲ ਹਾਂਜੀ। ਰਕਬਾ ਬਹੁਤ ਜ਼ਿਆਦਾ ਸੀ। ਹਾਂਜੀ ਇਹ ਤਾਂ ਸੁਣਿਆ ਮੈਂ, ਹਾਂਜੀ ਇਹਨਾਂ ਦੇ ਕੋਈ ਪੱਠੇ ਵੜਦਾ ਹੁੰਦਾ ਸੀ ਤੇ ਐਡੇ ਜੱਟ ਸਨ ਵੀ ਉਹ ਵੱਟ ਛੱਡ ਦਿੰਦੇ, ਦੂਜੀ ਵੱਟ ਸਾਨੀ ਲੰਘ ਜਾਂਦੇ ਹਨ ਵੀ ਕਿਤੇ ਸ਼ਰਮਿੰਦਾ ਨਾ ਹੋਵੇ। ਹਾਂਜੀ ਹਾਂਜੀ ਹਾਂਜੀ, ਸੁਣੀਆਂ ਗੱਲਾਂ ਤੇ ਮੈਂ, ਹਾਂਜੀ ਐਡੇ ਜੱਟ ਸਨ ਉਹ। ਯਾਰ ਪਿਛਲੇ ਕੋ 15-20 ਸਾਲ ਹੋ ਗਏ ਆ, ਮੇਰਾ ਹਾਜੀ ਫੌਤ ਹੋ ਗਿਆ, ਮੇਰਾ ਵੱਡ ਸਾਹਿਬ। ਤੇ ਉਹ ਹਾਂਜੀ। ਮੇਰੇ ਭਰਾਵਾਂ ਨੇ, ਸਾਡੇ ਕੋਲ ਵੀ ਜ਼ਮੀਨ ਇੱਥੇ ਵਾਵਾ ਹੈਗੀ ਆ 3-4 ਮਰਬੇ। ਠੀਕ ਹੈ ਕਿਉਂਕਿ ਜੀ। ਅਸੀਂ ਸਾਡੀ ਤੁਹਾਡੇ ਕਿੰਨੀ ਜ਼ਮੀਨ ਸੀ? ਦਿਹਾੜੀ ਦੇ ਗਈ ਇੱਕ ਇੱਕ ਘਰ ਨੂੰ 1400 ਵਿਗਾ ਆਉਂਦੀ ਸੀ, ਯਾਨੀ ਅੱਛਾ ਜੀ। 11 12 ਮਰਬੇ 14 ਮਰਬੇ ਇੱਕ ਘਰ ਕੋਲ ਸੀ। ਅੱਛਾ ਜੀ, ਇਹ ਦੋ ਮਨਿਆਲੇ ਹਨ, ਇੱਕ ਉੱਚਾ ਮਨਿਆਲਾ ਤੇ ਇੱਕ ਨੀਵਾਂ ਮਨਿਆਲਾ। ਨੀਵੇਂ ਮਨਿਆਲੇ ਦੇ ਮਾਲਕ ਸਿਰਫ ਆਪਾਂ ਸਰਕਾਰੀ ਹਨ ਜਿਹੜੇ ਹਨ ਨੀਵੇਂ ਪਿੰਡ ਵਾਲੇ। ਠੀਕ ਹੈ ਜੀ। ਉਹਦੇ ਵਿੱਚੋਂ ਹਾਲਾਂਕਿ ਸਾਡੇ ਵੱਡੇ ਨੂੰ 2 ਖੂਹ ਦਿੱਤੇ ਹਨ ਵੀ ਤੂੰ ਮੁਸਲਮਾਨ ਕਿਉਂ ਆਇਆ ਹੈ, ਅੱਛਾ ਜੀ, ਪਰ ਫੇਰ ਵੀ ਸਾਡੇ ਕੋਲ ਮੈਂ ਤੈਨੂੰ ਦੱਸਿਆ ਨਾ ਵੀ ਹੁਣ ਮੁੱਲ ਮੱਲ ਲੈ ਕੇ ਤੇ 4 ਮਰਬੇ ਹੋ ਗਈ ਆ। ਚਲੋ ਵਧੀਆ ਜੀ। ਫਿਰ ਤੇ ਅੱਛਾ ਉਹ ਮੈਂ ਕਹਿੰਦਾ ਵੀਡੀਓ ਵੇਖੀ ਸੀ ਇੰਟਰਨੈਟ ਤੇ, ਉੱਥੇ ਹਵੇਲੀ ਵੀ ਵਿਖਾਉਂਦੇ ਨੇ, ਇੱਕ ਸਰਕਾਰੀ ਹਵੇਲੀ ਹੈ ਉਹ, ਸਰਕਾਰੀਆਂ ਦੀ ਹਵੇਲੀ ਹੈਗੀ ਆ ਅਜੇ ਵੀ, ਅੱਛਾ ਅੱਛਾ ਜੀ, ਪਰ ਉਹ ਸਾਡੇ ਨਾਲ ਤੇ ਜ਼ਿਆਦਤੀ ਹੋ ਗਈ ਵੀ ਤੁਹਾਨੂੰ ਘੱਲ ਕੇ ਤੇ ਮਗਰੋਂ ਇੱਥੇ ਆ ਗਏ ਮਿਊ, ਜਾਂ ਅੱਛਾ ਉਹ ਜੀ। ਹੁਸ਼ਿਆਰਪੁਰ ਦੇ ਹਨ ਰਾਜਪੂਤ, ਉਹ ਆ ਗਏ। ਅੱਛਾ ਜੀ, ਉਹ ਹਵੇਲੀਆਂ ਦੇ ਵਿੱਚ ਵੀ ਉਹਨਾਂ ਫਿਰ ਉਹਨਾਂ ਪਾਥੀਆਂ ਲਾ ਲਾ ਕੇ ਤੇ ਘਰਾਂ ਦੇ ਵਿੱਚ ਪਾਥੀਆਂ ਲਾ, ਇਹ ਜਿਹੜੇ ਤੁਹਾਡੇ ਵਾਲੇ ਘਰ ਨਹੀਂ ਗਏ ਹਾਂਜੀ ਆ ਤਾਜ ਡਾਕਟਰ ਦੇ ਪਿਛਲੇ ਬੰਨੇ, ਉਹ ਇਹਨਾਂ ਦੇ ਘਰ ਸਨ। ਉੱਥੇ ਦੇ ਜਿਹੜੇ ਮਿਊ ਰਹਿੰਦੇ ਨੇ, ਉਹਨਾਂ ਮਹਿਲਾਂ ਨਿੱਕੀਆਂ ਇੱਟਾਂ ਦੀਆਂ ਦੇ ਮਹਿਲ ਬਣੇ ਹਨ, ਉਹਨਾਂ ਲਾ ਲਾ ਕੇ ਉਹਨਾਂ ਨੂੰ ਪਾਥੀਆਂ ਨਾ ਗੋਇਆ ਪੱਥ ਪੱਥ ਕੇ ਅੱਛਾ ਜੀ, ਡਾਂਡੀ ਲਾਤੀ ਫੜ ਕੇ। ਉਹ ਅੱਛਾ ਜੀ, ਆਹੋ ਇੱਕ ਸਗੋਂ ਜਿਹੜਾ ਹੈਗਾ ਸੀ ਇਹਨਾਂ ਦਾ, ਇਹਦਾ ਆਪਣਾ ਚਾਚੇ ਦਾ ਪੁੱਤ ਸੀ ਕਰਤਾਰ ਸਿੰਘ ਖਾਰਾ। ਅੱਛਾ ਜੀ, ਉਹ ਖਾਰਾ ਉਹ ਕਿਤੇ ਖਾਰੇ ਵਿਆਹਿਆ ਸੀ ਤੇ ਉਹਦੀ ਨਾਂ ਆਲੀ ਖਾਰੇ ਪਿਆ ਪਾਤੀ ਸੀ, ਉਹ ਵੀ ਸਰਕਾਰੀ ਆ ਸੀ। ਉਹਦਾ ਅਜੇ ਅੱਛਾ, ਅੱਛਾ ਘਰ ਉਸੇ ਤਰ੍ਹਾਂ ਬਣਿਆ ਸੀ ਕਰਤਾਰ ਸਿੰਘ ਦਾ। ਅੱਛਾ ਜੀ, ਮੈਨੂੰ ਸ਼ੱਕ ਉਹ ਘੋਰ ਪੈਂਦਾ ਆ। ਅੱਛਾ ਜੀ, ਇਹ ਕਰਤਾਰ ਸਿੰਘ ਤੇ ਤੇਜਾ ਸਿੰਘ ਦੋਵੇਂ ਭਰਾ ਹਨ, ਜਾਂ ਚਾਚੇ ਬਾਬੇ ਦੇ ਇੰਨਾ ਹਨ, ਨਹੀਂ ਪਤਾ ਜੀ ਮੈਨੂੰ। ਜਾਂ ਚਾਚੇ ਬਾਬੇ ਦੇ ਹੋਣਗੇ ਜਾਂ ਭਰਾ ਹੋਣਗੇ, ਘਰ ਲਾਗੇ ਲਾਗੇ ਨੇ। ਪਤਾ ਨਹੀਂ, ਇਹ ਪੁੱਛਣਾ ਪਏਗਾ ਆਪਣੇ ਕਿਸੇ, ਸਾਡਾ ਵੀ ਬਜ਼ੁਰਗ ਹੋਣੇ ਏਡਾ ਕੋਈ ਹੈ ਨਹੀਂ, ਇੱਕ ਸਾਡੀ ਭੂਆ ਹੈਗੀ, ਉਹਨਾਂ ਨੂੰ ਪੁੱਛਾਂ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ ਹਾਂਜੀ, ਮੈਂ ਉਹ ਬਾਬਾ ਮੁਖਤਾਰ ਨੂੰ ਅੱਜ ਸੱਦ ਕੇ ਨਾ ਹੁਣੇ ਇਹਨਾਂ ਨੂੰ ਤੇ ਇਹਨਾਂ ਦੀ ਗੱਲ ਕਰਾਉਣਾ ਹੈ। ਉਹ ਅਸਲ ਠੀਕ ਹੈ ਜੀ, ਮੈਨੂੰ ਅਸਲ 'ਚ ਥੋੜਾ ਜਿਹਾ ਮੈਂ ਮਸਰੂਫ ਸਾਂ। ਉਹ ਆਪਣਾ ਵਾਪਡ ਵਾਲਿਆਂ ਨੇ ਕਿਤੇ ਪੂਰੇ ਗ੍ਰਿਡ ਦੀ ਬਿਜਲੀ ਕੱਟ ਦਿੱਤੀ ਸੀ, ਉਹਨਾਂ ਦਾ ਕੋਈ 5-6 ਕਰੋੜ ਬਕਾਇਆ ਹੋਇਆ ਸੀ। ਅੱਛਾ ਜੀ, ਤੇ ਉਹ ਪਰਸੋਂ ਰਾਤ ਫਿਰ ਉਹ ਐਮਪੀ ਨੂੰ ਨਾਲ ਲੈ ਕੇ ਤੇ ਉਹ ਨਾਲ ਬੰਦੇ ਵਿੱਚ ਪਾ ਕੇ ਤੇ ਵਾਪਡ ਵਾਲਿਆਂ ਦੇ ਚੀਫ ਕੋਲ ਉਹਨਾਂ ਰਾਤੀ ਖਿਲਾ ਕੇ ਆਇਆ। ਤੇ ਉਹ ਹੁਣ ਆਉਂਦੀ ਆ ਟੀਮ, ਤੇ ਉਹਨਾਂ ਨੂੰ ਮੈਂ ਲੋਕਾਂ ਨੂੰ ਉਹਨਾਂ ਵੀ ਇਹਨਾਂ ਨੂੰ ਯਾਰ ਬਿੱਲ ਬੁੱਲ ਦਿਓ। ਠੀਕ ਹੈ ਜੀ। ਤੇ ਮੈਂ ਉਹਦਾ ਥੋੜਾ ਤੇ ਜਿਹਾ ਆਪਣਾ ਸਾਰਾ ਨੰਬਰ ਤੇ ਆਪਣਾ ਨਾਮ ਦੇ ਦਿਓ, ਫਿਰ ਕਦੀ ਨਹੀਂ ਆਏ ਤੇ ਜ਼ਰੂਰ ਤੁਹਾਨੂੰ ਰਾਬਤਾ ਕਰਾਂਗੇ। ਭਾਈ ਤੁਸੀਂ ਜਾਓ, ਕੋਈ ਆਵੇ ਮਨਿਆਲੇ ਦਾ ਸਰਦਾਰ, ਫਿਰ ਸਰਕਾਰੀ ਹੈ ਤੇ ਸਾਡਾ ਆਪਣਾ ਟੱਬਰ ਸੀ ਨਾ। ਹੋਰ ਹਾਂਜੀ। ਦੂਜੀਆਂ ਵੀ ਸਿੱਖਾਂ ਚੋਂ ਕੋਈ ਆਵੇ ਜਿਹੜੇ ਉੱਥੇ ਬੈਠੇ ਨੇ। ਹੁਣ ਕੀ ਨਾਂ ਪਿੰਡ ਦਾ ਜਿੱਥੇ ਮੁੱਖ ਦੱਸਦਾ ਸੀ,
ਅੰਮ੍ਰਿਤਸਰ ਦੇ ਨਾਲ ਹੀ ਪਿੰਡ ਆ, ਉਹਨਾਂ ਟਰੱਕ ਬਣਾਏ ਆ, ਉਹ ਸਰਕਾਰੀ ਨੇ ਆਪਣੇ। ਉਹ ਕੀ ਨਾਮ ਮੇਰੇ ਪਿੰਡ ਚੋਂ ਨਾਂ ਨਹੀਂ, ਅੰਮ੍ਰਿਤਸਰ ਦੇ ਲਾਗੇ ਪਿੰਡ ਆ ਉੱਥੇ। ਮਹਿਮਦਪੁਰ ਬੈਠੇ ਜੀ। ਮਹਿਮਦਪੁਰਾ ਉਹ ਸਾਡੇ ਵਿੱਚੋਂ ਹੀ ਨੇ, ਉਹ ਸਾਡੇ ਦੂਜੇ ਪੜਦਾਦੇ ਦੇ ਔਲਾਦ ਹੀ ਨੇ। ਉਹ ਕਿਹੜੇ ਦੀ ਔਲਾਦ ਆ? ਨਾਂ ਨਹੀਂ ਪਤਾ ਮੈਨੂੰ, ਪਰ ਉਹ ਤੇਜਾ ਸਿੰਘ ਹਰੀ ਜਿਹਦੇ ਭਰਾ ਸਨ ਉਹਨਾਂ ਦੇ ਵਿੱਚੋਂ। ਮੈਨੂੰ ਪਤਾ ਮਹਿਮਦਪੁਰ ਉਹ ਬੈਠੇ ਨੇ ਸਾਰੇ, ਮਹਿਮਦਪੁਰੀਏ ਸਾਡੇ ਵਿੱਚੋਂ ਨੇ, ਸਰਕਾਰੀ ਨੇ ਸਾਰੇ ਹੀ। ਉਹ ਤੇ ਸਾਰੇ ਫਿਰ ਉਹ ਤੇ ਸਾਰੇ ਅਫਸਰ ਲੱਗ ਗਏ ਸਨ ਨਾ ਸਾਰੇ, ਉਹ ਜਿਹੜਾ ਪਰਿਵਾਰ ਸਾਰਾ। ਉਹ ਪਹਿਲੋਂ ਇੱਧਰ ਵੀ ਅਫਸਰ ਹੁੰਦੇ ਹਨ, ਉਹਨਾਂ ਦੇ ਵਿੱਚੋਂ ਹੀ ਸੀ। ਗੰਡਾ ਸਿੰਘ ਵੀ ਤੇ ਉਹਨਾਂ ਦੇ ਵਿੱਚੋਂ ਸੀ ਜਿਹੜਾ ਥਾਣੇਦਾਰ ਸੀ। ਗੰਡਾ ਸਿੰਘ ਤੇ ਇਹਨਾਂ ਦਾ ਪਿਓ ਸੀ ਨਾ, ਤੇ ਬੱਚੇ ਫਿਰ ਤੇਜਾ ਸਿੰਘ ਤੇ ਹੋਰ ਮੈਨੂੰ ਲੱਗਦਾ ਇੱਕ ਦੋ ਭਰਾ ਹੋਣੇ ਨੇ ਜੀ। ਕਰਤਾਰ ਸਿੰਘ, ਇੱਕ ਦੂਸਰਾ ਜਿਹੜਾ ਪੱਲਣ ਬਾਬਾ ਲਾਟ ਜਾਂ ਲਾਟ ਇਹਦਾ ਭਰਾ ਸੀ। ਆਹੋ ਜ਼ੈਲਦਾਰ ਜਿਹੜਾ ਸੀ ਉਹ ਤੇਗਾ ਸੀ ਉਹ, ਪਰ ਉਹ ਸਰਕਾਰੀਆ ਜੋ ਨਹੀਂ ਸੀ, ਉਹ ਮੁਖਾਲਫ ਸੀ, ਪਰਲੇ ਬੰਨੇ ਸੀ। ਅੱਛਾ ਜੀ। ਜਿਹੜਾ ਸਰਦਾਰ ਤੇਗਾ ਸੀ ਉਹ ਹੈ ਨਾ, ਹਾਂਜੀ, ਉਹ ਦੂਜੇ ਟੱਬਰ ਚੋਂ ਹੀ, ਸਾਡੇ ਚੋਂ ਸਰਕਾਰੀਆਂ ਜੋ ਨਹੀਂ ਸੀ। ਅੱਛਾ ਅੱਛਾ ਜੀ। ਆਹੋ ਠੀਕ ਹੈ। ਮੈਂ ਇਹਨਾਂ ਨੂੰ ਆਪਣਾ ਨੰਬਰ ਦੇਣਾ ਤੇ ਫੋਨ ਆਪਣਾ ਦੇਣਾ ਨਾ, ਫੋਨ ਨੰਬਰ। ਤੇ ਮੇਰਾ ਨੰਬਰ ਵੀ ਇਹਨਾਂ ਤੋਂ ਲੈ ਲਿਆ ਜੇ, ਤੇ ਫਿਰ ਆਪਾਂ ਆਪਸ ਵਿੱਚ ਸਿੱਧੀ ਗੱਲ ਕਰ ਲਾਂ ਕਰਾਂਗੇ ਜਦੋਂ ਦਿਲ ਕਰੇਗਾ ਜੀ। ਮੇਰੇ ਹੋਰ ਤੁਸੀਂ ਕਿਹੜੇ ਮੁਲਕ ਦੇ ਜੀ? ਨਾਲ ਆਪਣੇ ਅਸੀਂ ਹੈਗੇ ਤੇ ਹੁਣ ਇੱਥੇ ਅਮਰੀਕਾ ਰਹਿੰਦੇ ਹਾਂ ਜੀ। ਅਮਰੀਕਾ ਕਿਹੜੀ ਜਗ੍ਹਾ ਜੇ? ਇੱਥੇ ਮੇਰੇ ਵੀ ਬੇਲੀ ਬੂਲੀ ਬਥੇਰੇ। ਕੈਲੀਫੋਰਨੀਆ। ਅੱਛਾ ਕੈਲੀਫੋਰਨੀਆ। ਅੱਛਾ। ਚਲ ਮੈਂ ਆਪਣਾ ਇਹਨਾਂ ਨੂੰ ਨਾਂ ਤੇ ਫੋਨ ਨੰਬਰ ਲਿਖ ਕੇ ਦੇ ਦੇਣਾ, ਤੇ ਹੁਣ ਕੋਈ 15 ਮਿੰਟ ਬਾਅਦ ਬਾਬੇ ਨਾਲ ਤੁਹਾਡੀ ਗੱਲ ਕਰਾਉਣਾ, ਉਹ ਤੁਹਾਨੂੰ ਸਾਰਾ ਦੱਸੇਗਾ ਤੇ ਇਹਨਾਂ ਨੂੰ ਨਾਲ ਲੈ ਜਾਏਗਾ ਤੇ ਤੁਹਾਡੀ ਹਵੇਲੀ ਦੇ ਨਕਸ਼ੇ ਤਸਵੀਰਾਂ ਬਣੂ ਕੇ ਤੁਹਾਨੂੰ ਕੱਲਦੇ ਆ। ਤੇ ਐਦੋਂਗਾ ਮੇਰੀ ਸਾਡੀ ਪੱਕੀ ਆ ਤੁਹਾਨੂੰ ਵੀ ਜਿਹੜਾ ਵੀ ਕੋਈ ਬੰਦਾ ਨਨਕਾਣੇ ਤੁਹਾਡਾ ਆਵੇ, ਨਹੀਂ ਅਸੀਂ ਆਪ ਆਵਾਂਗੇ, ਤੁਹਾਨੂੰ ਮਿਲਾਂਗੇ। ਤੁਸੀਂ ਆਪ ਆਓਗੇ ਤੇ ਤੁਸੀਂ ਉੱਥੇ ਉਹਨਾਂ ਲਾਲ ਚੰਦ ਹੋਣਾ ਨੂੰ ਕਹਿਣਾ ਵੀ ਇਸ ਤਰ੍ਹਾਂ ਯਾਰ ਚੌਰੀ ਸਰਦਾਰ ਹੋਣਾ ਨੂੰ ਬੁਲਾਓ, ਜਿਹੜੇ ਬਾਰਡਰ ਤੇ ਮਨਿਆਲੇ ਜੱਟ ਰਹਿੰਦੇ ਨੇ। ਤੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਤੁਹਾਡੇ ਭਰਾ ਪੰਜਾਬ 'ਚ ਰਹਿੰਦੇ ਨੇ, ਮਨਿਆਲੇ 'ਚ ਰਹਿੰਦੇ ਨੇ। ਠੀਕ ਹੈ ਜੀ। ਆਹੋ ਚਲੋ ਠੀਕ ਹੈ ਜੀ, ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ। ਇੱਕ ਬਾਬਾ ਗੁਰਨਾਮ ਹੁੰਦਾ ਸੀ ਆਪਣਾ, ਉਹ ਵੀ ਤੇਜਾ ਸਿੰਘ ਦਾ ਚਾਚੇ ਦਾ ਪੁੱਤ ਭਰਾ ਹੈਗਾ, ਸਗਾ ਭਰਾ ਹੈ ਗੁਰਨਾਮ, ਬਾਬਾ ਗੁਰਨਾਮ। ਮੈਨੂੰ ਨਹੀਂ ਪਤਾ ਜੀ ਇਹ ਸਾਰਾ, ਮੈਨੂੰ ਤਾਂ ਸਿਰਫ ਆਪਣੇ ਪਤਾ ਟੱਬਰ ਦਾ ਨਹੀਂ। ਉਹ ਵੀ ਚਾਚੇ ਦਾ ਬਾਬਾ ਗੁਰਨਾਮ, ਉਹ ਇੱਕ ਰਾਇਆ ਵੀ ਸੀ ਇੱਥੇ। ਅੱਛਾ ਜੀ। ਤੇ ਉਹ ਬਾਬੇ ਨੂੰ ਜੱਫੀ ਪਾ ਕੇ ਤੇ ਬੜਾ ਰੋਂਦਾ ਸੀ, ਆਂਦਾ ਸੀ ਨਿੱਕੇ ਨਿੱਕੇ ਹਾਂਜੀ ਉਦੋਂ ਅਸੀਂ ਵਿਛੜ ਗਏ। ਤੇ ਮੁਹਾਂਦਰੇ ਅਸੀਂ ਜਿਹੜੇ ਇੱਥੇ 60-70 ਘਰ ਆ ਨਾ ਬਾਬੇ ਪਟਾਣੇ ਦੀ ਔਲਾਦ, ਹਾਂਜੀ, ਸਾਡੇ ਅਜੇ ਤੱਕ ਨਕਸ਼ੇ ਹੋਏ ਨੇ, ਸਾਡੇ ਹੁਲੀਏ ਉਹ ਨੇ, ਲੋਕੀ ਦੂਰੋਂ ਪਛਾਣ ਲੈਂਦੇ ਆ ਵੀ ਇਹ ਫਲਾਣੇ ਜੱਟ ਮਨਿਆਲੀ ਨੇ। ਤੇ ਮੈਨੂੰ ਕਾਫੀ ਘਰ ਹੈਗੇ ਨੇ ਜੀ। ਆਹੋ ਸਾਡੇ 70 ਇੱਕ ਮੁਸਲਮਾਨ ਹੋਇਆ ਤੇ ਉਹਦੀ ਗਾਂ ਔਲਾਦ ਹੁੰਦੀ 60-70-80 ਘਰ ਹੋ ਗਏ ਨੇ। ਠੀਕ ਹੈ। ਤੇ ਇੰਡੀਆ ਦੇ ਵਿੱਚ ਵੀ ਪਿੱਛੇ ਸਾਡਾ ਇੱਕ ਮੁੰਡਾ ਗਿਆ ਸੀ ਨਈਮ ਸੰਧੂ, ਉਹ ਮੇਰੇ ਚਾਚੇ ਦਾ ਪੁੱਤ ਆ, ਕਬੱਡੀ ਖੇਡਣ ਗਿਆ ਸੀ, ਫਾਈਨਲ ਟੀਮ ਦੇ ਵਿੱਚ, ਫਾਈਨਲ ਹੀ ਸੀ ਇੰਡੀਆ ਨਾਲ ਖੇਡੇ। ਅੱਛਾ ਜੀ। ਉਹਨਾਂ ਦੇ ਵਿੱਚ ਨਈਮ ਸੰਧੂ ਸੀ ਜਾਫੀ ਮੁੰਡਾ। ਅੱਛਾ ਜੀ। ਤੇ ਉਹ ਜਦੋਂ ਮੈਚ ਮੂਚ ਖੇਡ ਗਿਆ ਤੇ ਉਹ ਫਿਰ ਉਹਨੂੰ ਆਖਣ ਲੱਗਾ ਚੱਲ ਆ ਮਹਿਮਦਪੁਰ ਆ ਚਲੀਏ। ਤੇ ਉਹਨੇ ਉਥੋਂ ਵੀਡੀਓ ਵਿਖਾਉਂਦਾ ਸੀ, ਅਜੇ ਤੱਕ ਉਹ ਵੀ ਸਾਡੇ ਨਾਲ ਹੀ ਰਲਦੇ ਮਿਲਦੇ, ਉਸੇ ਤਰ੍ਹਾਂ ਸ਼ਕਲਾਂ, ਉਸੇ ਤਰ੍ਹਾਂ ਨੱਕ, ਉਸੇ ਤਰ੍ਹਾਂ ਕੰਨ, ਇੱਕ ਦੂਜੇ ਨੂੰ ਦੂਰੋਂ ਪਛਾਣ ਲੈਂਦੇ ਆ। ਫਿਰ ਪਤਾ ਲੱਗ ਹੀ ਜਾਂਦਾ ਜੀ ਆਪਣੇ ਬਲੱਡ ਦਾ। ਹਾਂਜੀ। ਠੀਕ ਹੈ ਭਾਈ, ਮੈਂ ਜਰਾ ਇਹਨੂੰ ਲਿਖ ਲੁੱਕ ਕੇ ਦੇਣਾ ਤੇ ਫਿਰ ਕੋਈ 15-20 ਬਾਅਦ ਬਾਬੇ ਨਾਲ ਤੁਹਾਡੀ ਗੱਲ ਕਰਾਉਣੇ, ਉਹਨੂੰ ਮੈਂ ਸੱਦ ਲਵਾਂ। ਠੀਕ ਹੈ ਜੀ। ਹਾਂ ਠੀਕ ਹੈ ਜੀ। ਠੀਕ ਤੇ ਤੁਹਾਡਾ ਸਾਡਾ ਵਾਅਦਾ ਵੀ ਤੁਸੀਂ ਜਦੋਂ ਵੀ ਇੱਥੇ ਆਓ ਜਾਂ ਕੋਈ ਬੰਦਾ ਤੁਹਾਡਾ ਆਵੇ ਸਾਨੂੰ ਦੱਸ ਦੇਣਾ ਜੇ ਵੀ ਫਲਾਣਾ ਪ੍ਰਾਹੁਣਾ ਆਇਆ ਉਹਨੂੰ ਸਾਂਭਿਓ। ਠੀਕ ਹੈ ਜੀ। ਹਾਂ ਠੀਕ ਹੈ ਜੀ। ਠੀਕ ਹੈ ਭਾਈ, ਮਿਹਰਬਾਨੀ, ਖੁਦਾ ਹਾਫਿਜ਼। ਇੱਥੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਸਾਨੂੰ ਨਹਿਰੀ ਲੱਗਦਾ ਸੀ ਤੇ ਖੂਹ ਵੀ ਸਨ। ਉਹਨਾਂ ਦੇ ਖੂਹਾਂ ਦਾ ਨਾਂ ਯਾਦ ਹੈ ਤੁਹਾਨੂੰ? ਸਰਦਾਰ ਤੇਜਾ ਸਿੰਘ ਦਾ ਕੀ ਨਾਂ ਦਾ ਖੂਹ ਵੱਜਦਾ ਸੀ? ਉਹ ਸਰਕਾਰੀਆਂ ਦਾ ਖੂਹ ਵੱਜਦਾ ਇੱਧਰ ਐ ਬੰਨੇ ਆ। ਅੱਛਾ, ਇਸ ਪਾਸੇ ਸੀ ਸਰਕਾਰੀਆਂ ਦਾ ਵੱਜਦਾ ਸੀ ਉਹ ਖੂਹ। ਨਹੀਂ ਆ ਵੀ ਸਾਰਾ ਸਰਕਾਰੀਆਂ ਦਾ। ਅਗਲਾ ਸ਼ਾਹ ਵਾਲਾ ਵੱਜਦਾ ਸੀ। ਬਾਗ ਜਿਹੜਾ ਸੀ, ਬਾਗ ਗੰਡਾ ਸਿੰਘ ਵਾਲਾ ਬਾਗ ਸੀ। ਗੰਡਾ ਸਿੰਘ ਵਾਲਾ ਬਾਗ ਸੀ ਪਿੰਡ ਦੇ ਨਾਲ। ਅੱਛਾ, ਹੁੰਦੇ ਆ ਇੱਥੋਂ ਜ਼ਮੀਨਾਂ ਸ਼ੁਰੂ ਹੁੰਦੀਆਂ ਸੀ ਜੀ ਤੁਹਾਡੀਆਂ? ਪਿੰਡ ਦੇ ਆਲੇ ਦੁਆਲੇ ਜ਼ਮੀਨਾਂ ਸੀ, ਕਹਿੰਦੇ ਨੇ ਬਹੁਤ ਜ਼ਿਆਦਾ ਜ਼ਮੀਨ ਸੀ। ਇਹ ਜਿਹੜੇ ਤੱਕ ਇਹਨਾਂ ਦੇ ਜਾਮ ਨੂੰ ਖਲੋਤੇ ਹੀ। ਇਹ ਜਾਮ ਨੂੰ ਜਿਹੜੇ ਸਾਹਮਣੇ ਖਲੋਤੇ ਨੇ,
ਇਹ ਬਾਗ ਹੁੰਦਾ ਸੀ, ਉਹ ਪਿੱਪਲ ਜਿਹੜਾ ਉਹ ਅਸੀਂ ਤੁਹਾਨੂੰ ਉਧਰੋਂ ਦੀ ਵਿਖਾਵਾਂਗੇ ਬੋਰਡ। ਇਹ ਵੇਖੋ ਜੀ, ਇਹ ਬਜ਼ੁਰਗ ਸਾਨੂੰ ਲੈ ਕੇ ਆਏ ਨੇ ਤੁਹਾਡੇ ਘਰ, ਤੇ ਇੱਥੇ ਇੱਕ ਨਿਸ਼ਾਨੀ ਜਿਹੜੀ ਹੈ ਨਾ ਤੁਹਾਡੇ ਪੁਰਖਿਆਂ ਦੀ ਅੱਜ ਵੀ ਕਾਇਮ ਦੈਮ ਹੈ। ਪੂਰਾ ਪਿੰਡ ਦੇ ਵਿੱਚ ਜਿਹੜਾ ਘਰ ਨੇ ਚੰਦ ਤੇ ਜਿਹੜੇ ਨੇ ਉਹ ਰਹਿ ਗਏ ਨੇ। ਤੁਹਾਡਾ ਜਿਹੜਾ ਏਰੀਆ ਪੂਰਾ ਨਜ਼ਰ ਆ ਰਿਹਾ, ਇੱਥੇ ਪੂਰੇ ਦੇ ਵਿੱਚ ਘਰ ਹੁੰਦਾ ਸੀ।